ਇਹ ਗੱਲ ਕਰੀਏ ਜਿਹੜੇ ਇਹਨਾਂ ਦੀ ਵਕਾਲਤ ਕਰ ਰਹੇ ਨੇ ਅੱਜ ਕੱਲ੍ਹ ਵਕੀਲ ਬਣੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਸਭ ਕੁਝ ਦਿੱਤਾ ਪਰ ਅਖੀਰ ਤੇ ਕਾਂਗਰਸ ਨੇ ਉਹਨਾਂ ਨੂੰ ਕਹਿ ਤਾ ਵੀ ਤੁਸੀਂ ਹੁਣ ਸਾਡੇ ਕੰਮ ਦੇ ਨਹੀਂ ਰਹੇ। ਭਾਜਪਾ ਦੇ ਨਾਲ ਗੱਠਜੋੜ ਕਰ ਲਿਆ, ਪਾਰਟੀ ਬਣਾ ਲਈ। ਹੁਣ ਕਹਿੰਦੇ ਵੀ ਭਾਜਪਾ 'ਚ ਰਹਿ ਕੇ ਕੈਪਟਨ ਅਮਰਿੰਦਰ ਸਿੰਘ ਅਡਵਾਨੀ ਨਹੀਂ ਬਣਨਾ ਚਾਹੁੰਦੇ ਉਹਨਾਂ ਦਾ। ਕੈਪਟਨ ਅਮਰਿੰਦਰ ਸਿੰਘ ਦੀ ਇੰਡੀਆ ਟੂਡੇ ਨਾਲ ਕੀਤੀ ਇੱਕ ਇੰਟਰਵਿਊ ਖੂਬ ਚਰਚਾ 'ਚ ਹੈ। ਜੀ ਜੀ, ਲੰਬੀ ਇੰਟਰਵਿਊ ਸੀ, ਅਰਥ ਭਰਪੂਰ ਇੰਟਰਵਿਊ ਸੀ। ਉਸਨੇ ਕਾਫੀ ਕੁਛ ਬੀਜੇਪੀ ਬਾਰੇ ਸਾਡੇ ਸਾਹਮਣੇ ਵੀ ਲਿਆਂਦਾ ਤੇ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਦੇ ਰਾਹੀਂ ਬੀਜੇਪੀ ਦੇ ਉੱਤੇ ਸਵਾਲ ਵੀ ਖੜੇ ਹੋਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕੀਤੀ ਹੈ ਬੀਜੇਪੀ 'ਚ ਰਹਿ ਕੇ। ਉਹ ਭਾਜਪਾ ਨੂੰ ਸ਼ੀਸ਼ਾ ਦਿਖਾਉਂਦੇ ਨਜ਼ਰ ਆਏ ਨੇ ਜੀ। ਅਮਰਿੰਦਰ ਸਿੰਘ ਕਹਿੰਦੇ ਪੰਜਾਬ ਯੂਨੀਵਰਸਿਟੀ ਜਿਵੇਂ ਚੱਲ ਰਹੀ ਸੀ ਉਵੇਂ ਚੱਲਣ ਦੇਣੀ ਸੀ, ਕੀ ਲੋੜ ਸੀ, ਕੀ ਤਕਲੀਫ ਸੀ ਕਹਿੰਦੇ ਇਹਨਾਂ ਨੂੰ ਪੰਗਾ ਲੈਣ ਦੀ। ਅੱਛਾ। ਚੰਡੀਗੜ੍ਹ ਵਾਲੇ ਮਸਲੇ ਤੇ ਕਹਿੰਦੇ ਕੀ ਖਾਜ ਪਈ ਸੀ ਇਹ ਜੀ ਪੰਗਾ ਲੈਣ ਦੀ, ਕੀ ਤਕਲੀਫ ਸੀ ਕਹਿੰਦੇ। ਇਹ ਸ਼ਬਦ ਨੇ ਉਹਨਾਂ ਦੇ, ਅੰਗਰੇਜ਼ੀ ਦੇ ਵਿੱਚ ਉਹਦਾ ਅਨੁਵਾਦ ਕਰਕੇ ਦੇਖੋ ਤਕਲੀਫ ਅਰਥ ਬਣਦਾ ਵਾ। ਤੇ ਉਹ ਐਂਕਰ ਕੁੜੀ ਜਿਹੜੀ ਜਰਨਲਿਸਟ ਪੁੱਛ ਰਹੀ ਸੀ ਉਹ ਕਹਿੰਦੀ ਪਰ ਤੁਹਾਨੂੰ ਪਤਾ ਤੁਸੀਂ ਇਹ ਆਪਣੀ ਪਾਰਟੀ ਬੀਜੇਪੀ ਦੇ ਖਿਲਾਫ ਬੋਲ ਰਹੇ ਹੋ। ਕਹਿੰਦਾ ਫਿਰ ਕੀ ਹੋ ਗਿਆ। ਇਹ ਅਮਰਿੰਦਰ ਸਿੰਘ ਹੈ। ਅਮਰਿੰਦਰ ਸਿੰਘ ਜਿੱਥੇ ਆਪਣੀ ਬੇਵਾਕੀ ਲਈ ਜਾਣਿਆ ਜਾਂਦਾ ਹੈ ਉੱਥੇ ਉਹ ਕਈ ਵਾਰ ਫੈਸਲੇ ਲੈਣ ਦੇ ਧਾਰਾ ਦੇ ਉਲਟ ਜਾ ਕੇ ਫੈਸਲੇ ਲੈਣ ਲਈ ਵੀ ਜਾਣਿਆ ਜਾਂਦਾ। 84 ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਬਾਹਰ ਆ ਜਾਂਦਾ। ਬਰਨਾਲੇ ਦੀ ਸਰਕਾਰ ਦੇ ਵਿੱਚ ਮੰਤਰੀ ਸੀ ਅਮਰਿੰਦਰ ਸਿੰਘ ਤੇ ਦਰਬਾਰ ਸਾਹਿਬ ਚ ਜੋੜਿਆਂ ਸਣੇ ਪੁਲਿਸ ਵਰਦੀ ਸਣੇ ਪੁਲਿਸ ਵੜਦੀ ਹੈ ਤੇ ਅਮਰਿੰਦਰ ਸਿੰਘ ਛੱਡ ਕੇ ਕੈਬਨਿਟ ਬਾਹਰ ਆ ਜਾਂਦੇ ਆ। ਪਰ ਉਹੀ ਅਮਰਿੰਦਰ ਸਿੰਘ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਦੋਵਾਂ ਸਰਕਾਰਾਂ ਦੇ ਦਰਮਿਆਨ ਤਾਂ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਉਹ ਬੀਜੇਪੀ ਦੀ ਬੋਲੀ ਬੋਲਦਾ। ਉਸ ਸਮੇਂ ਪੰਜਾਬ ਬਾਗੋ ਬਾਗ ਸੀ ਕਿ ਚੰਗਾ ਪਹਿਲ ਕਦਮੀ ਹੋ ਗਈ, ਉਹ ਪਾਕਿਸਤਾਨ ਨੂੰ ਉਸ ਸਟੇਜ ਤੋਂ ਭੰਡ ਰਹੇ ਸੀ। ਉਸ ਦਿਨ ਉਹ ਬੀਜੇਪੀ ਦੀ ਬੋਲੀ ਬੋਲ ਰਹੀ, ਮੁੱਖ ਮੰਤਰੀ ਕਾਂਗਰਸ ਦੇ ਸੀ ਪਰ ਬੋਲੀ ਉਹਨਾਂ ਦੀ। ਹਾਂ, ਆਪਣੀ ਉਹ ਕਾਂਗਰਸ ਹਾਈ ਕਮਾਂਡ ਨੂੰ ਪੈ ਨਿਕਲੇ ਸੀ ਜਦੋਂ ਉਹਨਾਂ ਨੇ ਪਾਣੀਆਂ ਦੇ ਬਿੱਲ ਲਿਆ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਤੇ ਰੱਦ ਕੀਤੇ ਪਿਛਲੇ ਸਮਝੌਤੇ। ਤੇ ਉਸ ਸਮੇਂ ਚਾਹੇ ਉਹਦੇ ਵਿੱਚ ਕੁਝ ਕਮੀਆਂ ਖਾਮੀਆਂ ਰਹੀਆਂ ਹੋਣ ਪਰ ਹਾਈ ਕਮਾਂਡ ਨਹੀਂ ਚਾਹੁੰਦੀ ਸੀ ਉਹਨਾਂ ਦੀ ਕਿ ਕੁਝ ਹੋਵੇ, ਪਰ ਉਹਦੇ ਉਲਟ ਜਾ ਕੇ। ਸੋ ਇਸ ਲਈ ਅਮਰਿੰਦਰ ਸਿੰਘ ਦਵੰਗ ਵੀ ਤੇ ਆਪਣੇ ਤਰੀਕੇ ਨਾਲ ਫੈਸਲਾ ਲੈਣ ਲਈ ਵੀ ਜਾਣੇ ਜਾਂਦੇ। ਪਰ ਹੁਣ ਜਦੋਂ ਇਹ ਆਮ ਧਾਰਨਾ ਬਣ ਗਈ ਸੀ ਦਿੱਲੀ ਹਾਈ ਕਮਾਂਡ ਤੋਂ ਲੈ ਕੇ ਭਾਜਪਾ ਹਾਈ ਕਮਾਂਡ ਤੋਂ ਲੈ ਕੇ ਭਾਜਪਾ ਦੇ ਪੰਜਾਬ ਵਰਕਰਾਂ ਤੱਕ ਕਿ ਹੁਣ ਬੀਤਿਆ ਵਕਤ ਹੋ ਗਿਆ ਅਮਰਿੰਦਰ ਸਿੰਘ, ਹੁਣ ਸਰਗਰਮ ਸਿਆਸਤ 'ਚ ਉਹਦੀ ਕੋਈ ਥਾਂ ਨਹੀਂ। ਇੱਕ ਇੰਟਰਵਿਊ ਨੇ ਤਰਸੱਲੀ ਮਚਾਤੀ ਜੀ। ਅਮਰਿੰਦਰ ਸਿੰਘ ਕਹਿੰਦਾ ਆ ਲਿਟਲ ਚੈਪ ਦੱਸੂਗਾ ਕਿ ਪੰਜਾਬ 'ਚ ਬੀਜੇਪੀ ਨੇ ਕਿਵੇਂ ਚਲਾਉਣਾ। ਠੀਕ ਹੈ। ਰਵਨੀਤ ਬਿੱਟੂ ਕਹਿੰਦਾ ਹੁਣ ਇਹ ਸਲਾਹ ਦਊਗਾ ਬੀਜੇਪੀ ਨੂੰ ਕਿ ਪੰਜਾਬ ਕਿਵੇਂ, ਕਹਿੰਦਾ ਸਾਡਾ ਤਜਰਬਾ ਕਿੱਥੇ। ਤੇ ਇਸੇ ਤਰ੍ਹਾਂ ਕਹਿੰਦਾ ਮਨਿੰਦਰ ਸਿਰਸਾ ਜੰਮਦਾ ਹਰਿਆਣੇ 'ਚ, ਕਹਿੰਦਾ ਸਿਆਸਤ ਦਿੱਲੀ ਦੀ ਕਰਦਾ, ਸਲਾਹਕਾਰ ਪੰਜਾਬ ਦਾ ਬਣਿਆ ਬੈਠਾ, ਕਹਿੰਦਾ ਉਹਨੂੰ ਕੀ ਪਤਾ ਪੰਜਾਬ 'ਚ ਕਿਵੇਂ ਹੁੰਦਾ। ਸਹੀ ਹੈ। ਤੇ ਜਦੋਂ ਐਂਕਰ ਪੁੱਛਦੀ ਹੈ ਕਿ ਤੁਹਾਨੂੰ ਪੁੱਛਦੇ ਆ, ਕਹਿੰਦਾ ਨਾ ਸਾਨੂੰ ਕੋਈ ਨਹੀਂ ਪੁੱਛਦਾ, ਕਹਿੰਦਾ ਸਾਡੀ ਕਦੇ ਸਲਾਹ ਹੀ ਨਹੀਂ ਲੈਂਦੇ। ਕਹਿੰਦਾ ਮਤਲਬ ਕੀ ਅਮਰਿੰਦਰ ਸਿੰਘ ਸਲਾਹਕਾਰ ਦੀ ਭੂਮਿਕਾ ਚਾਉਣਾ ਚਾਹੁੰਦੇ ਨੇ। ਸਹੀ ਹੈ। ਕੀ ਅਮਰਿੰਦਰ ਸਿੰਘ ਨੂੰ ਬੀਜੇਪੀ ਨੇ ਰਲਾ ਕੇ ਮਾਰਗਦਰਸ਼ਕ ਮੰਡਲ 'ਚ ਪਾਤਾ ਪਰ ਉਹ ਸਰਗਰਮ ਸਿਆਸਤ ਵਰਤਣਾ ਚਾਹੁੰਦੇ ਨੇ, ਜਾਂ ਉਹ ਇਹ ਸਿਆਸੀ ਫਿਜ਼ਾ ਦੇ ਵਿੱਚ ਕੋਈ ਮਾਣ ਤਾਣ ਭਾਲਦੇ ਨੇ ਹਲੇ ਕਿ ਠੀਕ ਹੈ ਜੇ ਉਹ ਨਹੀਂ ਮੁੱਖ ਧਾਰਾ 'ਚ ਲਿਆਉਣਾ, ਹੁਣ ਮੈਂ ਕਿਹੜਾ ਚੋਣ ਲੜਨਾ, ਪਰ ਮੈਨੂੰ ਦਰਸ਼ਨੀ ਘੋੜਾ ਤਾਂ ਰੱਖ ਲਓ, ਮੈਨੂੰ ਕਿਤੇ ਗੇੜਾ ਗੂੜਾ ਤਾਂ ਕਢਾ ਦਿਓ, ਕਿਤੇ ਦਿਖਾ ਦਿਆ ਕਰੋ, ਕਿਸੇ ਮੀਟਿੰਗ 'ਚ ਮੈਨੂੰ ਪੁੱਛ ਲਿਆ ਕਰੋ ਕਿ ਉਹ ਇਸ ਭੂਮਿਕਾ ਚਾਉਣਾ ਚਾਹੁੰਦੇ ਨੇ, ਕਿ ਉਹ ਚੇਤੇ ਕਰਾ ਰਹੇ ਨੇ ਆਪਣੀ ਹਾਈ ਕਮਾਂਡ ਨੂੰ ਕਿ ਮੈਂ ਹੈਗਾ, ਜਾਂ ਸੱਚਮੁੱਚ ਪੰਜਾਬ ਨੂੰ ਲੈ ਕੇ ਉਹਨਾਂ ਨੂੰ ਕੋਈ ਫਿਕਰ ਜਾਗ ਗਿਆ। ਸਹੀ ਹੈ। ਇੱਕ ਪਾਸੇ ਅਮਰਿੰਦਰ ਸਿੰਘ ਇਸੇ ਇੰਟਰਵਿਊ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਵਕਾਲਤ ਕਰਦੇ ਆ। ਸਹੀ ਹੈ। ਦੂਏ ਪਾਸੇ ਇਸੇ ਇੰਟਰਵਿਊ 'ਚ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਹਵਾਲੇ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦੇ ਆ। ਕਹਿਣਾ ਕੀ ਚਾਹੁੰਦੇ ਆ ਉਹ ਅਨੰਦਪੁਰ ਸਾਹਿਬ ਦਾ ਮਤਾ ਜੀ ਤੋਂ ਅਕਾਲੀ ਦਲ ਪਿਛਾਂ ਹੋ ਗਿਆ। ਅਕਾਲੀ ਦਲ ਕਿਨਾਰਾ ਕਰਦਾ, ਉਹ ਗੱਲ ਕਰਨ ਤੋਂ ਡਰਦਾ, ਉਹਦੀ ਗੱਲ ਬੀਜੇਪੀ 'ਚ ਰਹਿ ਕੇ ਜੇ ਅਮਰਿੰਦਰ ਸਿੰਘ ਕਰ ਰਹੇ ਨੇ ਇਹਦੇ ਮਾਇਨੇ ਕੀ ਨੇ। ਸਹੀ ਹੈ। ਕੀ ਉਹ ਇਸ ਸਥਿਤੀ 'ਚ ਆਉਣਾ ਚਾਹੁੰਦੇ ਨੇ ਕਿ ਬੀਜੇਪੀ ਹੁਣ ਸਾਨੂੰ ਕੱਢ ਦੇਵੇ, ਕਿਸੇ ਵਾਪਸ ਘਰ ਚੱਲ ਜਾਈਏ। ਘਰ ਪਰਤਣ ਦੀ ਇੱਛਾ ਤਾਂ ਨਹੀਂ ਜਾਗ ਰਹੀ ਕਿਤੇ, ਘਰ ਵਾਪਸੀ ਤਾਂ ਨਹੀਂ ਦਿਖਣ ਲੱਗੀ ਕਿਤੇ ਜੀ। ਸਹੀ ਹੈ। ਜਾਂ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਨੇ ਕਿ ਜੇ ਤੁਹਾਡੇ ਪੈਰ ਲੱਗਣਗੇ ਤਾਂ ਮੇਰੇ ਫਾਰਮੂਲੇ ਨਾਲ ਹੀ ਲੱਗਣਗੇ, ਕਿਉਂਕਿ ਅਮਰਿੰਦਰ ਸਿੰਘ ਇਹ ਕਹਿੰਦੇ ਨੇ ਇਸ ਇੰਟਰਵਿਊ 'ਚ
ਇਹ ਜਿਸ ਤਰੀਕੇ ਨਾਲ ਬੀਜੇਪੀ ਕੱਲਿਆਂ ਚੱਲ ਕੇ ਜਿੱਤਣਾ ਚਾਹੁੰਦੀ ਆ, 15 ਸਾਲ ਭੁੱਲ ਜਾਣਾ ਉਹਨਾਂ ਦੀ ਸਰਕਾਰ ਬਣ ਜਾਊ। ਅੱਛਾ 15 ਸਾਲ ਮਤਲਬ 3 ਸਰਕਾਰਾਂ ਤੋੜਤੀਆਂ ਅਗਲਿਆਂ ਨੇ। ਜਿਹੜੀ ਬੀਜੇਪੀ 2027 ਦੇ, ਜੇ 27 ਨਹੀਂ ਤਾਂ ਉਹ ਤੋਂ ਅਗਲੇ ਦੇ ਸੁਪਨੇ ਲੈਂਦੀ ਆ, ਹੈਨਾ। ਉਹਨਾਂ ਨੂੰ ਕਹਿੰਦੇ ਨਾ 3 ਵਾਰ ਭੁੱਲ ਜਾਓ, ਹਾਂ ਜੇ ਆਉਣਾ ਕਹਿੰਦੇ ਤਾਂ ਅਕਾਲੀ ਬੀਜੇਪੀ ਗੱਠਜੋੜ ਰਾਹੀਂ ਆ ਸਕਦੇ ਆ। ਤੇ ਇਸ ਲਈ ਅਮਰਿੰਦਰ ਸਿੰਘ ਦੀ ਇਹ ਬੇਬਾਕੀ, ਇਹ ਸਪਸ਼ਟਤਾ, ਇਹ ਨਿੱਜ ਲਈ ਹੈ, ਖੁਦ ਨੂੰ ਪੱਠੇ ਪਾਉਣ ਵਾਲੀ ਹੈ, ਖੁਦ ਨੂੰ ਮੁੜ ਕੇ ਸਰਗਰਮ ਸਿਆਸਤ ਦਿਖਾਉਣ ਵਾਲੀ ਹੈ, ਖੁਦ ਦੀ ਪੌਂਦ ਬਣਾਉਣ ਵਾਲੀ ਹੈ ਨਾ। ਜਾਂ ਫਿਰ ਮਤਲਬ ਠੀਕ ਹੈ ਇੱਕ ਇੰਟਰਵਿਊ ਹੋ ਗਈ, ਠੀਕ ਹੈ, ਮੁੜ ਕੇ ਫਿਰ ਆਪਣਾ ਰਾਜ ਭਾਗ ਦੇ ਵਿੱਚ ਚਲੇ ਜਾਓ, ਜਿੱਦਣ ਕੋਈ ਸੱਦ ਨੂੰ ਫਿਰ ਉਦਣ ਕੁਝ ਕਹਿ ਦੋ। ਪਤਾ ਤਾਂ ਹੈ ਹੁਣ ਉਹਨਾਂ ਦੀ ਪਤਨੀ ਤੋਂ ਲੈ ਕੇ ਬੇਟੀ ਅਜੇ ਸਰਗਰਮ ਸਿਆਸਤ ਚ ਨੇ, ਹੈਗੇ ਨੇ ਬਿਲਕੁਲ। ਸੋ ਜੇ ਬੀਜੇਪੀ ਚ ਰਹਿ ਕੇ ਇਸ ਤਰ੍ਹਾਂ ਉਹਨਾਂ ਨੂੰ ਸ਼ੀਸ਼ਾ ਦਿਖਾਉਣਾ ਹੈ ਤਾਂ ਫਿਰ ਕੀ ਉਹ ਉਹਨਾਂ ਲਈ ਕੰਡੇ ਬੀਜ ਰਹੇ ਨੇ, ਜਾਂ ਉਹਨਾਂ ਲਈ ਰਾਹ ਪੱਧਰਾ ਕਰਨ ਦੀ ਕਵਾਇਦ ਹੈ ਕਿ ਦੇਖ ਲਿਓ, ਨਹੀਂ ਤਾਂ ਫਿਰ ਮੈਂ ਤੁਹਾਡੇ 'ਚ ਵੀ ਖਿਲਾਰੇ ਪਾ ਸਕਦਾ, ਸਾਡੀ ਕੁਝ ਪ੍ਰਤੀਤ ਰੱਖੋ। ਇਹ ਤਾਂ ਹੁਣ ਆਉਂਦਾ ਵਕਤ ਤੈਅ ਕਰੂਗਾ ਜੀ ਕਿ ਅਮਰਿੰਦਰ ਸਿੰਘ ਮਾਰਗਦਰਸ਼ਕ ਮੰਡਲ 'ਚ ਰਹਿੰਦੇ ਨੇ, ਅਡਵਾਨੀ ਬਣਦੇ ਨੇ, ਜਾਂ ਫਿਰ ਸਰਗਰਮ ਸਿਆਸਤ ਪਰਤਦੇ ਨੇ, ਜਾਂ ਇੱਕ ਇਹ ਹਵਾ ਦਾ ਬੁੱਲਾ ਸੀ ਜਿਹੜਾ ਲੰਘ ਗਿਆ, ਹੁਣ ਚਰਚਾ ਕਰੀ ਜਾਓ। ਪਰ ਇਸ ਇੰਟਰਵਿਊ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਜੇ ਬੀਜੇਪੀ 'ਚ ਜਾਖੜ ਦੀ ਵੀ ਪੁੱਛ ਨਹੀਂ, ਜੇ ਬੀਜੇਪੀ ਦੇ ਵਿੱਚ ਅਮਰਿੰਦਰ ਦੀ ਵੀ ਪੁੱਛ ਨਹੀਂ, ਜਿਹੜੇ ਲਾਈਨਬੰਦੀ ਜਾਂਦੇ ਨੇ ਉਹਨਾਂ ਨੂੰ ਪੁੱਛਦਾ ਕੌਣ ਆ, ਚਾਹੇ ਮੰਤਰੀ ਬਣ ਜਾਣ ਚਾਹੇ ਸੰਤਰੀ ਬਣ ਜਾਣ। ਸਹੀ ਹੈ। ਜਾਖੜ ਨੇ ਤਾਂ ਅਕਾਲੀਆਂ ਵਾਲਾ ਬਿਆਨ ਦਿੱਤਾ ਸੀ, ਤੁਹਾਨੂੰ ਯਾਦ ਹੋਣਾ, ਸੁਖਦੇਵ ਢੀਂਡਸਾ ਦੇ ਜਦੋਂ ਉਹਨਾਂ ਨੇ ਭੋਗ ਸੀਗਾ, ਤੇ ਉਦੋਂ ਬਾਅਦ ਅਗਲੇ ਨੇ ਉੱਤੇ ਪ੍ਰਧਾਨ ਲਾਤਾ, ਕਾਰਜਕਾਰੀ ਪ੍ਰਧਾਨ ਹੋਰ ਲਾਤਾ, ਅਸ਼ਵਨੀ ਸ਼ਰਮਾ ਲਾਤਾ। ਸੋ ਇੱਥੋਂ ਵੇਖ ਲਓ ਵੀ ਤੁਸੀਂ ਕਾਡਰ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਵਕਤ ਹੈ। ਤੇ ਚੀਜ਼ਾਂ ਜਿਹੜੀਆਂ ਨੇ ਨਾ ਸ਼ਰਮਾ ਜੀ, ਸਿਆਸਤ ਐਸੀ ਚੀਜ਼ ਹੈ ਜਿਹੜੀ ਜੇਕਰ ਤੁਸੀਂ ਸਿਆਸਤ 'ਚ ਰੈਲੇਵੈਂਟ ਆ ਤਾਂ ਤੁਸੀਂ ਵਜ਼ਨਦਾਰ ਹੈ, ਅਦਰਵਾਈਜ਼ ਤੁਹਾਡਾ ਉੱਥੇ ਕੋਈ ਵਜੂਦ ਨਹੀਂ ਗਾ। ਤੁਸੀਂ ਜੋ ਮਰਜ਼ੀ ਰਹੇ ਹੋ ਪਿੱਛੇ ਅਤੀਤ 'ਚ, ਜੇ ਤੁਸੀਂ ਹੁਣ ਮੌਜੂਦਾ ਦੌਰ 'ਚ ਕੁਛ ਰੈਲੇਵੈਂਸੀ ਰੱਖਦੇ ਹੋ ਜਾਂ ਕੁਛ ਅਕਸ ਰੱਖਦੇ ਹੋ ਤਾਂ ਵਕਾਰ ਰੱਖਦੇ ਹੋ ਤਾਂ ਠੀਕ ਹੈ, ਅਦਰਵਾਈਜ਼ ਕਰੀ ਚਲੋ ਇੰਟਰਵਿਊਆਂ, ਮਾਰੀ ਚਲੋ ਆਪਣੀਆਂ ਉਗਦੀਆਂ ਪਤਾਲ।